ਡੋਨਲਡ ਟਰੰਪ ਹੋਣਾ ਨੂੰ ਪਾਕਿਸਤਾਨ ਵੱਲੋਂ ਨੋਬਲ ਪ੍ਰਾਈਜ਼ ਵਾਸਤੇ ਮਿਥਣਾ ਅਮਰੀਕੀ ਆਵਾਮ ਦੀ ਫਤਹ ਹੈ। ਵਾਈਟ ਹਾਊਸ ਦਾ ਬਿਆਨ। ਪਾਕਿਸਤਾਨੀ ਪਾਇਲਟਸ ਨੇ ਭਾਰਤ ਦੇ ਨਾਲ ਲੜਾਈ ਦੇ ਵਿੱਚ ਕਮਾਲ ਕਰ ਦਿੱਤਾ। ਚਾਈਨੀਜ਼ 에ਅਰ ਫੋਰਸ ਦੇ ਚੀਫ ਆਫ ਸਟਾਫ ਪਾਕਿਸਤਾਨ ਦੇ ਫੇਰੇ ਤੇ ਇਮਰਾਨ ਖਾਨ ਨੇ ਸਿਆਸੀ ਲਹਿਰ ਤੇ ਇਤਜਾਜ ਦੀ ਕਾਲ ਦੇ ਦਿੱਤੀ ਹੈ। ਛੇਤੀ ਐਲਾਨ ਹੋਏਗਾ। ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਦੀ ਮੀਡੀਆ ਨਾਲ ਗੱਲਬਾਤ। ਸਰਕਾਰ ਮੁਖਾਲਫ 27 YouTube ਚੈਨਲਾਂ ਨੂੰ ਅਦਾਲਤੀ ਹੁਕਮ ਦੇ ਉੱਤੇ ਬੰਦ ਕਰਨ ਵਾਸਤੇ ਫੈਸਲਾ ਸਾਹਮਣੇ ਆ ਗਿਆ। ਕੌਣ ਲਪੇਟ 'ਚ ਆਇਆ ਜ਼ਰੂਰ ਸੁਣਿਆ ਜੇ ਕਿ ਪ੍ਰਾਈਮ ਮਿਨਿਸਟਰ ਮੁਅੱਤਲ ਹੋ ਸਕਦਾ ਹੈ ਤੇ ਇਮਰਾਨ ਖਾਨ ਦੇ 26 ਮੈਂਬਰ ਕਿਉਂ ਨਹੀਂ, ਇਹ ਕਹਿੰਦੇ ਨੇ ਸਪੀਕਰ ਪੰਜਾਬ ਅਸੈਂਬਲੀ। ਇਹ ਪੰਜਾਬੀ ਰੇਡੀਓ USA ਹੈ। ਅੱਜ ਦੇ ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਹੀ ਅਮਰੀਕਾ ਦੇ ਵਿੱਚ 8 ਜੁਲਾਈ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦ ਪਾਕਿਸਤਾਨ 'ਚ 9 ਜੁਲਾਈ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ ਔਰ ਬੜਾ ਨਿੱਘਾ ਜਿਹਾ ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਵੀਕ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ ਆ। ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ 408 272 5200 408 2725200 ਡਾਇਲ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਅੱਜ ਦੀਆਂ ਇਹਨਾਂ ਖਬਰਾਂ ਨਾਲ ਚੱਲਦੇ ਹਾਂ, ਪਰ ਉਸ ਤੋਂ ਪਹਿਲੇ ਦੱਸਦੇ ਜਾਈਏ ਕਿ ਇਹਨਾਂ ਖਬਰਾਂ ਨੂੰ ਵੇਖਣ ਔਰ ਸੁਣਨ ਵਾਸਤੇ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਤੁਸੀਂ ਜੁਆਇਨ ਕਰਕੇ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਨੂੰ ਸਾਡੇ ਵੱਲੋਂ ਹਰ ਕਿਸਮ ਦੀ ਅਪਡੇਟ ਤਾਜ਼ਾ ਮਿਲਦੀ ਰਹੇ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਨਾਲ ਚੱਲੀਏ। ਵਾਈਟ ਹਾਊਸ ਦੇ ਤਰਜਮਾਨ ਨੇ ਆਪਣੇ ਇੱਕ ਬਿਆਨ ਦੇ ਵਿੱਚ ਆਖਿਆ ਕਿ ਪਾਕਿਸਤਾਨ ਵੱਲੋਂ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਨੋਬਲ ਪ੍ਰਾਈਜ਼ ਦੇ ਵਾਸਤੇ ਮਿੱਥੇ ਜਾਣ ਨੂੰ ਅਸੀਂ ਅਮਰੀਕੀ ਆਵਾਮ ਦੀ ਫਤਹ ਸਮਝਦੇ ਹਾਂ। ਪ੍ਰੈਸ ਸੈਕਟਰੀ ਕੈਰੋਲਿਨ ਲੇਵਿਟ ਉਹਨਾਂ ਨੇ ਐਕਸ ਦੇ ਉੱਤੇ ਵੀ ਇੱਕ ਪੋਸਟ ਦੇ ਵਿੱਚ ਏਸ਼ੀਆ ਦਾ ਇਕਰਾਰ ਕੀਤਾ ਔਰ ਆਖਿਆ ਕਿ ਕੁਝ ਹਫ਼ਤਿਆਂ ਦੇ ਵਿੱਚ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਕਿ ਉਹਨਾਂ ਨੂੰ ਨੋਬਲ ਪ੍ਰਾਈਜ਼ ਦਾ ਹੱਕਦਾਰ ਆਖਿਆ ਜਾ ਰਿਹਾ ਅਮਰੀਕੀ ਆਵਾਮ ਦੀ ਫਤਹ ਹੈ। ਯਾਦ ਰਵੇ ਕਿ ਪਾਕਿਸਤਾਨ ਸਮੇਤ ਆਖਿਆ ਜਾ ਰਿਹਾ ਹੈ ਕਿ ਦੁਨੀਆ ਦੇ 4 ਮੁਲਕ ਐਸੇ ਨੇ ਜਿਨ੍ਹਾਂ ਨੇ ਡੋਨਲਡ ਟਰੰਪ ਉਹਨਾਂ ਨੂੰ ਨੋਬਲ ਪ੍ਰਾਈਜ਼ ਵਾਸਤੇ ਮਿਥਿਆ ਹੈ। ਪਾਕਿਸਤਾਨ ਦੇ ਨਾਲ ਇਸਰਾਈਲ ਵੀ ਉਹ ਮੁਲਕ ਹੈ ਜਿਨੇ ਡੋਨਲਡ ਟਰੰਪ ਉਹਨਾਂ ਨੂੰ ਨੋਬਲ ਪ੍ਰਾਈਜ਼ ਵਾਸਤੇ ਆਖਿਆ ਹੈ ਕਿ ਇਹ ਅਮਨ ਦਾ ਜਿਹੜਾ ਜਾਂ ਪੀਸ ਦਾ ਜਿਹੜਾ ਇਨਾਮ ਆ ਉਹ ਡੋਨਲਡ ਟਰੰਪ ਉਹਨਾਂ ਨੂੰ ਦੇਣਾ ਚਾਹੀਦਾ ਹੈ। ਵਾਈਟ ਹਾਊਸ ਦੀ ਤਰਜਮਾਨ ਦਾ ਆਖਣਾ ਸੀਗਾ ਕਿ ਅਸੀਂ ਇਹਨੂੰ ਇੱਕ ਵਾਅਦਾ ਸਮਝਦੇ ਹਾਂ। ਪਾਕਿਸਤਾਨ ਔਰ ਭਾਰਤ ਦੇ ਵਿਚਕਾਰ ਜਿਹੜੀ ਜੰਗ ਹੈ ਜਿਹੜੀ ਉਹ ਐਟੋਮਿਕ ਵਾਰ ਦਾ ਰੂਪ ਧਾਰ ਜਾਣੀ ਸੀ ਜੇ ਡੋਨਲਡ ਟਰੰਪ ਹੋਣੇ ਸਾਹਮਣੇ ਨਾ ਆਉਂਦੇ। ਯਾਦ ਰਵੇ ਕਿ ਪਿਛਲੇ ਹਫਤੇ ਪਾਕਿਸਤਾਨ ਵੱਲੋਂ ਇਸ ਇਨਾਮ ਦੇ ਵਾਸਤੇ ਜਾਂ ਇਸ ਪ੍ਰਾਈਜ਼ ਦੇ ਵਾਸਤੇ ਡੋਨਲਡ ਟਰੰਪ ਹੋਣ ਨੂੰ ਮਿੱਥੇ ਜਾਣ ਤੋਂ ਬਾਅਦ ਇਸ ਤੋਂ ਮਗਰੋਂ ਨੇਤਨਯਾਹੂ ਜਿਹੜੇ ਕਿ ਇਸਰਾਈਲੀ ਪ੍ਰਧਾਨ ਨੇ ਉਹਨਾਂ ਨੇ ਜਦੋਂ ਟਰੰਪ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਬਕਾਇਦਾ ਉਹਨਾਂ ਨੇ ਨੋਬਲ ਪ੍ਰਾਈਜ਼ ਵਾਸਤੇ ਉਹਨਾਂ ਨੂੰ ਮਿੱਥੇ ਜਾਣ ਦੇ ਕਾਗਜ਼ ਨੇ ਜਿਹੜੇ ਉਹਨਾਂ ਦੀ ਕਾਪੀ ਵੀ ਉਹਨਾਂ ਨੂੰ ਪੇਸ਼ ਕੀਤੀ ਸੀਗੀ। ਪਾਕਿਸਤਾਨ ਵੱਲੋਂ ਇਹ ਮਿੱਥੇ ਜਾਣ ਦੇ ਮਾਮਲੇ ਦੇ ਉੱਤੇ ਇਹਨੂੰ ਇੱਕ ਵੱਡੀ ਫਤਹ ਕਰਾਰ ਦਿੱਤਾ ਜਾ ਰਿਹਾ, ਪਰ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਔਰ ਬਹੁਤ ਸਾਰੇ ਸਿਆਸੀ ਹਲਕੇ ਨੇ ਜਿਹੜੇ ਉਹ ਡੋਨਲਡ ਟਰੰਪ ਉਹਨਾਂ ਨੂੰ ਫਲਸਤੀਨ ਦੇ ਮਾਮਲੇ ਦੇ ਉੱਤੇ ਇੱਕ ਪਾਸੇ ਦੀ ਗੱਲ ਕਰਨ ਦੇ ਉੱਤੇ ਚੰਗਾ ਨਹੀਂ ਸਮਝਦੇ। ਪਰ ਹੁਣ ਅਮਰੀਕੀ ਸਟੇਟ ਡਿਪਾਰਟਮੈਂਟ ਵੱਲੋਂ ਜਾਂ ਵਾਈਟ ਹਾਊਸ ਵੱਲੋਂ ਇਹੋ ਜਿਹਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਵੱਲੋਂ ਕੀ ਸਿਆਸੀ ਬਿਆਨ ਹੁੰਦਾ ਹੈ ਜਾਂ ਪਾਕਿਸਤਾਨੀ ਪ੍ਰਧਾਨ ਜਾਂ ਜ਼ਿੰਮੇਦਾਰ ਕੀ ਕਹਿੰਦੇ ਨੇ ਆਉਣ ਵਾਲੇ ਵਕਤ ਵਿੱਚ ਇਹਦਾ ਵੀ ਪਤਾ ਲੱਗੇਗਾ। ਭਾਰਤ ਦੇ ਨਾਲ ਲੜਾਈ ਦੇ ਵਿੱਚ ਪਾਕਿਸਤਾਨੀ ਪਾਇਲਟਾਂ ਨੇ ਜੋ ਕਮਾਲ ਕਰ ਦਿੱਤਾ ਉਹਦੇ ਤੇ ਸਾਰੀ ਦੁਨੀਆ ਹੈਰਾਨ ਹੈ। ਸਾਨੂੰ ਇਹਦੇ ਉੱਤੇ ਫਖਰ ਵੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਾਇਲਟ ਨੇ ਜਿਹੜੇ ਉਹ ਪਾਕਿਸਤਾਨੀ ਪਾਇਲਟਾਂ ਦੀ ਮਹਾਰਤ ਤੋਂ ਫਾਇਦਾ ਚੁੱਕਣ। ਇਹ ਗੱਲਾਂ ਕੀਤੀਆਂ ਨੇ ਚਾਈਨਾ ਦੀ 에ਅਰ ਫੋਰਸ ਤੇ 에ਅਰ ਚੀਫ ਮਾਰਸ਼ਲ ਨੇ ਜਿਹੜੇ ਪਾਕਿਸਤਾਨ ਦੇ ਸਰਕਾਰੀ ਫੇਰੇ ਤੇ ਨੇ। ਪਾਕਿਸਤਾਨੀ ਉਡਾਰੂ ਫੌਜ ਦੇ ਪ੍ਰਧਾਨ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਔਰ ਆਪਸੇ ਮੁਲਾਕਾਤ ਵੀ ਕੀਤੀ। ਚੀਫ ਆਫ ਸਟਾਫ ਜਨਰਲ ਵਾਂਗ ਕਾਂਗ ਉਹਨਾਂ ਦਾ ਆਖਣਾ ਹੈ ਕਿ ਪਾਕਿਸਤਾਨੀ ਪਾਇਲਟਾਂ ਦੀ ਮਹਾਰਤ ਦਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਚਰਚਾ ਹੈ। ਇਹ ਗੱਲਾਂ ਕਰਦੇ ਹੋਏ ਉਹਨਾਂ ਨੇ ਆਖਿਆ ਕਿ ਉਹਨਾਂ ਨੇ ਆਪਣੇ ਭਾਰਤ ਦੇ ਨਾਲ ਲੜਾਈ ਦੇ ਵਿੱਚ ਉਹ ਸਾਰੇ ਟਾਰਗੇਟ ਨੇ ਜਿਹੜੇ ਉਹਨਾਂ ਨੂੰ ਪੂਰਾ ਨਿਸ਼ਾਨਾ ਬਣਾਇਆ ਔਰ ਬੜੀ ਨਪੀ ਤੁਲੀ ਕਾਰਵਾਈ ਕੀਤੀ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਯਾਦ ਰਵੇ ਕਿ ਭਾਰਤ ਵੱਲੋਂ ਇਲਜ਼ਾਮ ਲਾਇਆ ਜਾਂਦਾ ਹੈ ਕਿ ਪਾਕਿਸਤਾਨੀ ਲੜਾਈ ਦੇ ਵਿੱਚ ਚਾਈਨਾ ਵੱਲੋਂ ਉਹਨੂੰ ਪੂਰੀ ਸਪੋਰਟ ਸੀਗੀ ਔਰ ਦੁਨੀਆ ਭਰ ਜਾਣਦੀ ਹੈ ਕਿ ਪਾਕਿਸਤਾਨੀ 에ਅਰ ਫੋਰਸ ਨੇ ਇਸ ਲੜਾਈ ਦੇ ਵਿੱਚ ਜਿਹੜੇ ਲੜਾਕਾ ਹਵਾਈ ਜਹਾਜ਼ ਵਰਤੇ ਸਨ ਉਹ ਚਾਈਨਾ ਦੇ ਬਣਾਏ ਨੇ ਜਾਂ ਚਾਈਨਾ ਦੇ ਨਾਲ ਰਲ ਕੇ ਬਣਾਏ ਗਏ ਨੇ। ਯਾਦ ਰਵੇ ਕਿ ਪਾਕਿਸਤਾਨ ਔਰ ਚਾਈਨਾ ਆਪਸ ਦੇ ਵਿੱਚ ਸਟ੍ਰੈਟੇਜਿਕ ਸਮਝੌਤਿਆਂ ਦੇ ਵਿੱਚ ਪਹਿਲਾਂ ਹੀ ਗੰਢੇ ਨੇ ਔਰ ਇਹਦੇ 'ਚ ਅਸਲੇ ਦੀ ਲੈਣ ਦੇਣ ਸਮੇਤ ਫੌਜੀ ਟ੍ਰੇਨਿੰਗ ਔਰ ਫੌਜੀ ਹਿਕਮਤ ਅਮਲੀ 'ਚ ਇੱਕ ਦੂਸਰੇ ਦੇ ਨਾਲ ਸਾਂਝ ਬਣਾਉਣ ਦੇ ਸਮਝੌਤੇ ਵੀ ਸ਼ਾਮਿਲ ਨੇ, ਜਦਕਿ ਹੁਣ ਚਾਈਨੀਜ਼ 에ਅਰ ਫੋਰਸ ਵੱਲੋਂ ਇਹ ਸਮਝੌਤਾ ਇੱਕ ਨਵੀਂ ਤਾਰੀਖ ਦਾ ਹਿੱਸਾ ਬਣ ਸਕਦਾ ਹੈ। ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਹੋਣਾ ਨੇ ਜੇਲ੍ਹ ਦੇ ਬਾਹਰ ਭਰਾ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ, ਜਿਹਦੇ 'ਚ ਉਹਨਾਂ ਨੇ ਆਖਿਆ ਕਿ ਇਮਰਾਨ ਖਾਨ ਨੇ ਜੇਲ੍ਹ ਦੇ ਵਿੱਚੋਂ ਕਹਿ ਦਿੱਤਾ ਕਿ ਨਾ ਤੇ ਹੁਣ ਜ਼ਾਰੀ ਗੱਲਬਾਤ ਹੋਏਗੀ ਤੇ ਨਾ ਹੁਣ ਅਸੀਂ ਪਰਦੇ ਦੇ ਪਿੱਛੇ ਲੁੱਕ ਕੇ ਕੋਈ ਗੱਲਬਾਤ ਕਰਾਂਗੇ। ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਕੋਈ ਗੱਲਬਾਤ ਚੱਲ ਵੀ ਰਹੀ ਸੀ ਤੇ ਉਹਨਾਂ ਨੇ ਆਖਿਆ ਕਿ ਸਾਡੀ ਹੁਣ ਹੁਕਮਰਾਨਾਂ ਸਮੇਤ ਫੌਜ ਜਾਂ ਕਿਸੇ ਵੀ ਹੋਰ ਜ਼ਰੀਏ ਦੇ ਨਾਲ ਜਿਹੜਾ ਇਸ ਵੇਲੇ ਤਾਕਤ 'ਚ ਆ ਉਹਦੇ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ। ਉਹਨਾਂ ਨੇ ਆਖਿਆ ਕਿ ਇਮਰਾਨ ਖਾਨ ਜੇਲ੍ਹ ਦੇ ਵਿੱਚ ਮਾਯੂਸ ਹੈ ਔਰ ਉਹਨੇ ਹੁਣ ਆਖਿਆ ਹੈ ਕਿ ਸਾਰੇ ਬੂਹੇ ਨੇ ਜਿਹੜੇ ਉਹ ਬੰਦ ਹੋ ਗਏ ਨੇ, ਹੁਣ ਸਿਰਫ ਇੱਕ ਰਾਹ ਬਾਕੀ ਹੈ, ਉਹ
और वो है वो सियासी लहर और लोगों की हमायत दा जो असी हुक्मरानां दे खिलाफ लैके बाहर निकलांगे। उन्होंने आख्या कि इस मामले दे उत्ते इमरान खान दे पुत्र जिहड़े कि हुण अमरीका गए ने और उत्ते इंसानी पद्धर वास्ते काम करन वालियां इंटरनेशनल तंजीमां ने जिहड़ियां उन्होंने इमरान खान ते होने वाले जुल्म दी दस पा रहे ने वो पाकिस्तान वापस होणगे और इमरान खान वालों ऐलान की गई इस लहर का हिस्सा बनणगे और इहदे विच अगे अगे होणगे और इस सारी लहर नूं या इस सारे सियासी एहतजाज नूं इमरान खान हुणे जेल दे विच बैठ के कंट्रोल करनगे। अलीमा खान हुणां ने आख्या कि इमरान खान ने दो टोक लफ्जां च कह दिता कि साडी सियासी पार्टी दे जिन्हां लोकां नूं अपनी गिरफ्तारी मुकदमेबाजी और इस तो अड तशदीयां दा डर आ वो साडी सियासी पार्टी छड्ड के परां हो जाण। हुण इह जिहड़ी लहर या एहतजाज शुरू हो रहा है इहदे विच किसी किस्म दी कोई नलायकी लुक छुप या बहानेबाजी नहीं चलेगी। डट के सामने आवांगे और डट के मुजाहरा करांगे। याद रहे कि इस तो पहलों इमरान खान दी सियासी पार्टी दे लीडर बैरिस्टर गौहर हुणां ने इमरान खान दे नाल जेल च मुलाकात कीती सीगी और उन्होंने बेनती कीती सीगी कि ओए इस गल तो विड्रॉ हो जाण या परां हो जाण कि सियासी मामले दे उत्ते जे गिरफ्तारी हुंदी है और इस डर दे नाल कोई पार्टी दे नाल नहीं आंदा ते उहनूं पार्टी तो कढ दिता जाए। उन्होंने आख्या कि सानू इहदे ते तहम्मुल तो कम लेना चाहिदा है। पर अलीमा खान हुणां वालों इमरान खान दे पुत्रां दी इस लहर या एहतजाज दे विच आउण दी इस खबर तो बाद पूरे मुल्क दे विच एक होर नवीं सियासी हिलजुल शुरू हो गई है क्योंकि इमरान खान वो सियासी लीडर सीगा जिहदा कोई रिश्तेदार या अजीज पाकिस्तानी सियासत च या उन्हां दी पार्टी दे विच सिर कढवा हिस्सा नहीं सीगा है। पर हुण इमरान खान दे पुत्रां दी पाकिस्तानी सियासत दे विच और इस लहर दे विच एंट्री नूं एक नवे सियासी चैप्टर दे तौर ते वेख्या जा रहा है। इस्लामाबाद की एक अदालत ने हुक्म दिता है कि पाकिस्तान च काम करते 27 ऐसे यूट्यूब चैनल्स नूं बंद कर दिता जाए जिहड़े मुल्क दुश्मनी मुल्की महकमे के खिलाफ नफरत खिलारन मुल्क दे विच अफरा तफरी समेत सियासी दुश्मनी और इस तो अड मुल्क दे विच बगावत के काम ने जिहड़े ओह जे मटीरियल पोस्टां और लिटरेचर नूं अपलोड कर रहे ने। इस मामले दे उत्ते इस्लामाबाद की अदालत दे विच इह अर्जी FIA दे महकमे वालों दायर की गई सीगी जिहदे उत्ते अदालत ने फैसला दिता। अदालत दे जुडिशियल मजिस्ट्रेट अब्बास शाह वालों लिखे गए 2 सफियां दे इस मुढ़ले फैसले तो बाद हुण भरवां 20 सफियां दा फैसला सामने आ गया है जिहदे विच आख्या गया है कि पाकिस्तान च गूगल दे ऑफिसर इंचार्ज नूं हुक्म दिता जाए कि ओह इन्हां 27 दे 27 यूट्यूब चैनलां नूं बंद कर देण। पाकिस्तान दे विच जिहड़े 27 यूट्यूब चैनल ने इहदे घेरे दे विच जिहड़े प्लेटफॉर्म्स आ रहे ने उन्हां दे विच वड्डी गिनती ऐसे पत्रकारां दी है जिहड़े सरकार मुखालफ बयानियां या सरकार मुखालफ पोस्टां और पॉडकास्ट करदे ने। इस तो अड इस 27 चैनलां दे विच पाकिस्तान तहरीक इंसाफ दे प्रधान इमरान खान जो जेल च कैद ने उन्हां दा ऑफिशियल यूट्यूब चैनल भी है और उन्हां दी सियासी पार्टी पाकिस्तान तहरीक इंसाफ दा ऑफिशियल यूट्यूब चैनल है जिहड़ा उहनूं भी बंद करन दा हुक्म दिता गया है। जिन्हां चैनलां दे उत्ते इस अदालती हुक्म राहीं पाबंदी ला के गूगल और यूट्यूब नूं इन्हां नूं बंद करन दा आख्या गया है उन्हां दे विच सबी काजमी होने सदीक जान होने ओरिया मकबूल जान होना दा यूट्यूब चैनल आरजू काजमी साजिद गोंदल हबीब इकराम और मतीउल्लाह जान समेत असद तूर इमरान रियाज खान नया पाकिस्तान साबर शाकर इमरान खान आफ्ताब इकबाल डेली कुदरत अब्दुल कादर वजाहत सईद खान अहमद नूरानी नजर चौहान मोईद पीरजादा मखतूम शहाबुद्दीन शियान अली और कई होर चैनल ने। जबकि अपने सुनने वाले नूं इह दस जाइए कि इन्हां पत्रकारां दे विचों वड्डी गिनती इस वेले पाकिस्तान चों फरार होकर दूजे मुल्कां दे विच धक्के दी जलावत नहीं है जिहड़ी ओह कट रही है क्योंकि पाकिस्तान च इन्हां ते खतरनाक मुकदमे ने और इन्हां नूं गिरफ्तार करके उसे तरह जेलां दे विच पाया जा सकता है जिद्दां इमरान खान नूं पाया आ। इस अदालती हुक्म तो बाद FIA दा महकमा इस अदालती फैसले दे नाल हुण यूट्यूब और गूगल दे नाल राबता करके इन्हां सारे चैनलां नूं पाकिस्तान च बैन कर रहा है। याद रहे कि ये सारे चैनल इमरान खान और ओहदी हमायत दे विच लगातार बोल रहे सन। जे गलत बयानी के उत्ते पाकिस्तान के प्राइम मिनिस्टर नूं नाअहल करार दिता जा सकता है तो फिर ऐसे इमरान खान के 26 हामियां नूं क्यों नाअहल करार नहीं दिता जा सकता जिन्हां ने पाकिस्तानी पार्लीमेंट की तारीख दे विच इहो जे बेशर्म काम कीते जिहड़े इस तो पहलों मिसाल के तौर पर भी नहीं मिलते। यह आखना है स्पीकर पंजाब असैंबली अहमद खान होना दा मलक अहमद होना दा आखना है कि पंजाब असैंबली दे विच जदों इस साल माली वरे का बजट पेश किया जा रहा सीगा और लैंदे पंजाब दी CM मरियम नवाज होना ने जो तकरीर शुरू की ते इन्हां 26 मैंबरां ने ना सिर्फ रौला रप्पा पाया बल्कि उन्होंने तोड़ फोड़ भी की कुर्सियां चलाइयां एहतजाज करना होर है गुंडागर्दी करना होर काम है। इस करके 26 ਦੇ 26 ਜਿਹੜੇ ਮੈਂਬਰ ਨੇ ਇਹਨਾਂ ਨੂੰ ਪਹਿਲਾਂ ਅਸੀਂ ਵਾਰਨਿੰਗ ਦਿੱਤੀ ਕੁਝ ਨੂੰ ਅਸੀਂ ਅਸੈਂਬਲੀ ਦੇ ਵਿੱਚ ਵੜਨ ਤੋਂ ਰੋਕਿਆ ਔਰ ਉਸ ਤੋਂ ਬਾਅਦ ਹੁਣ ਇਹਨਾਂ 26 ਦੇ ਬਾਰੇ ਇਲੈਕਸ਼ਨ ਕਮਿਸ਼ਨ ਆਫ ਪਾਕਿस्तान 'ਚ ਇਹਨਾਂ ਨੂੰ ਨਾਅਹਿਲ करार ਦਿਵਾਉਣ ਵਾਸਤੇ ਜਿਹੜੀ ਅਰਜ਼ੀ ਦਾਇਰ ਕੀਤੀ ਉਹ ਬਿਲਕੁਲ ਠੀਕ कानूनी और जायज है। मलक अहमद खान पंजाब असैंबली के स्पीकर ने और उन्होंने एक काम एन उस वेले कहा जदों इमरान खान की सियासी पार्टी के सारे लोगों ने पंजाब असैंबली के मरियम नवाज होना की तकरीर दौरान एहतजाज किया सीगा। इस एहतजाज के विच उन्हां दे मुखालफ एहतजाज करदे होया हुकूमती वजीर मशीर और मैंबर ने जिहड़े वो भी सामने आए। इन्हां सारे लोगों का गिला है कि इमरान खान की सियासी पार्टी के मैंबरों को निशाना बनाया जा रहा है। एहतजाज करते हुकूमती वजीर मशीर के बारे कोई फैसला या कोई जजा सजा नहीं दी जा रही जिहदे तो साफ ज़ाहिर हुंदा है
ਕਿ ਸਿਰਫ ਔਰ ਸਿਰਫ ਪੰਜਾਬ ਅਸੈਂਬਲੀ ਚੋਂ ਇਮਰਾਨ ਖਾਨ ਦੇ ਹਾਮੀਆਂ ਦਾ ਸਫਾਇਆ ਕਰਨਾ ਹੀ ਮਕਸਦ ਹੈ। ਲੋ ਜੀ, ਅੱਜ ਤੱਕ ਦੇ ਅਪਡੇਟ ਪਾਕਿਸਤਾਨ 'ਚ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਇਸ ਉਮੀਦ ਦੇ ਨਾਲ ਇਜਾਜ਼ਤ ਦਿਓ ਕਿ ਫਿਰ ਮਿਲਾਂਗੇ। ਇਸ ਤੋਂ ਪਹਿਲਾਂ ਦੱਸ ਜਾਈਏ ਕਿ ਇਹ ਖਬਰਾਂ ਤੁਹਾਡੇ ਵਾਸਤੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 408 272 5200 ਹੈ 4082725200 ਔਰ ਇਸ ਤੋਂ ਬਾਅਦ ਇਹਨਾਂ ਖਬਰਾਂ ਨੂੰ ਵੇਖਣਾ ਔਰ ਸੁਣਨਾ ਹੋਏ ਤਾਂ ਸਾਡੇ ਡਿਜੀਟਲ ਮੀਡੀਆ ਪਲੇਟਫਾਰਮਸ ਦੇ ਉੱਤੇ ਜਾਓ, ਸਬਸਕ੍ਰਾਈਬ ਕਰੋ, ਜੁਆਇਨ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਤੱਕ ਲਈ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਮਾਈਕ੍ਰੋਫੋਨ ਔਰ ਕੈਮਰੇ ਦੇ ਇਸ ਪਾਸੇ ਇਸ ਉਮੀਦ ਦੇ ਨਾਲ ਇਜਾਜ਼ਤ ਦਿਓ ਕਿ ਫਿਰ ਮਿਲਾਂਗੇ। ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।